ਅਗਲੀ ਖਬਰ ਵੱਲ ਚੱਲੀਏ ਜੋ ਇਮੀਗ੍ਰੇਸ਼ਨ ਨੂੰ ਲੈ ਕੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇਲੈਕਸ਼ਨ ਦੇ ਲਈ ਚੁਣਿਆ ਗਿਆ, ਜਾਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦੇ ਵਾਅਦੇ ਵੀ ਸੀ ਵੀ ਇੰਨੀ ਵੱਡੀ ਗਿਣਤੀ 'ਚ ਇਲੀਗਲ ਇਮੀਗ੍ਰੇਸ਼ਨ ਹੋ ਗਈ। ਹਾਲਾਂਕਿ ਉਹ ਵਾਰ-ਵਾਰ ਕਹਿੰਦੇ ਰਹੇ ਇਹਨਾਂ 'ਚ ਰੇਪਿਸਟ ਆ, ਡਰੱਗਿਸਟ ਆ, ਬਹੁਤ ਸਾਰੇ ਇਹ ਆਪਾਂ ਕੱਢਣੇ ਆ। ਸੋ ਉਹਦੇ ਨਾਲ ਬਹੁਤ ਸਾਰੇ ਲੋਕ ਐਗਰੀ ਵੀ ਕਰਦੇ ਆ ਵੀ ਹਾਂ, ਜੋ ਕ੍ਰਿਮੀਨਲ ਹੈਗੇ ਆ ਉਹਨਾਂ ਨੂੰ ਕੱਢਿਆ ਜਾਵੇ। ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਦਾ ਕੋਈ ਕ੍ਰਾਈਮ ਨਹੀਂ ਹੈਗੇ, ਉਹ ਵੀ ਅਰੈਸਟ ਕਰਕੇ ਧੜਾ-ਧੜ ਸਿੱਟੇ ਜਾ ਰਹੇ ਆ, ਵਾਪਸ ਭੇਜੇ ਜਾ ਰਹੇ ਆ। ਪਰ ਜਿਸ ਹਿਸਾਬ ਦੇ ਨਾਲ ਰੇਸ਼ੀਅਲ ਪ੍ਰੋਫਾਈਲਿੰਗ ਚੱਲ ਰਹੀ ਹੈਗੀ ਆ, ਉਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿੱਦਾਂ ਸ਼ੋਅ ਕੀਤਾ ਜਾਂਦਾ, ਕਿੱਦਾਂ ਖਬਰਾਂ ਦੇ ਹੈਡਿੰਗ ਬਣਾਏ ਜਾਂਦੇ ਹੈਗੇ ਆ, ਤਾਂ ਕਿ ਇਲੀਗਲ ਜਾਂ ਅਨਡਾਕੂਮੈਂਟਡ ਲੋਕਾਂ ਨੂੰ ਡਿਮੀਨਾਈਜ਼ ਕੀਤਾ ਜਾ ਸਕੇ। DEA ਜੋ ਯੂਐਸ ਡਰੱਗ ਐਨਫੋਰਸਮੈਂਟ ਏਜੰਸੀ ਹੈਗੀ ਆ, ਉਹਨਾਂ ਨੇ ਹੈਡਿੰਗ ਲਾਇਆ ਵੀ ਮੋਰ ਦੈਨ 450 ਅਰੈਸਟ ਆਫ ਇਲੀਗਲ ਇਮੀਗ੍ਰੈਂਟਸ ਐਂਡ ਸਸਪੈਕਟਡ ਡਰੱਗ ਕ੍ਰਿਮੀਨਲ ਅਕ੍ਰੋਸ ਅਰਕਨਸਾ ਫੜੇ ਗਏ ਆ। ਸੋ ਹੁਣ ਦੇਖੋ ਵੀ ਇਹ ਤੋਂ ਇਹ ਲੱਗਦਾ ਵੀ ਹੈਡਿੰਗ ਤੋਂ ਵੀ 450 ਇਲੀਗਲ ਦੇ ਇਲੀਗਲ ਹੀ ਸੀ, ਉਹਨਾਂ 'ਚ ਹੀ ਬਹੁਤੇ ਜਿਹੜੇ ਉਹ ਕ੍ਰਿਮੀਨਲ ਸੀਗੇ। ਜਦ ਕਿ ਇਹਦੇ ਵਿੱਚੋਂ 219 ਇਲੀਗਲ ਇਮੀਗ੍ਰੈਂਟ ਸੀਗੇ, ਜੋ ਪਿਛਲੇ ਤਿੰਨਾਂ ਦਿਨਾਂ 'ਚ ਉਹਨਾਂ ਨੇ ਇੱਕ ਆਪਰੇਸ਼ਨ ਚਲਾਇਆ ਸੀ ਅਰਕਨਸਾਸ ਸਟੇਟ ਦੇ ਵਿੱਚ, ਆਪਰੇਸ਼ਨ ਐਨਫੋਰਸ ਐਂਡ ਰਿਮੂਵ। ਬਾਕੀ ਜਿਹੜੇ 253 ਸੀਗੇ ਉਹ ਇਨਵੋਲਵ ਸੀ ਕੋਈ ਡਰੱਗ ਕ੍ਰਾਈਮ 'ਚ, ਕੋਈ ਰੇਪ 'ਚ, ਕੋਈ ਵੱਖ-ਵੱਖ ਚੀਜ਼ਾਂ, ਜਿਨ੍ਹਾਂ ਤੋਂ 15,000 ਪਾਉਂਡ ਇਲੀਗਲ ਡਰੱਗ, ਮਿਲੀਅਨਸ ਆਫ ਡਾਲਰ ਦੀ, ਤੇ 43 ਜਿਹੜੀਆਂ ਗਨਸ ਆ ਉਹ ਵੀ ਜਿਹੜੀਆਂ ਫੜੀਆਂ ਗਈਆਂ ਆ। ਸੋ ਉਹ ਜਿਹੜੇ ਲੋਕ ਫੜੇ ਗਏ ਆ, ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਜਿਹੜੇ ਇੱਥੇ ਦੇ ਸਿਟੀਜ਼ਨ ਸੀ ਜਾਂ ਇੱਥੇ ਦੇ ਪਰਮਾਨੈਂਟ ਰੈਜ਼ੀਡੈਂਟ ਕਹਿ ਲਓ, ਮੋਸਟਲੀ ਸਿਟੀਜ਼ਨ ਹੀ ਸੀਗੇ, ਉਹਨਾਂ ਦੇ ਨਾਮ ਨਹੀਂ ਦੱਸੇ ਉਹਨਾਂ ਨੇ, ਬਲਕਿ ਜੋ ਅਨਡਾਕੂਮੈਂਟਡ ਲੋਕ ਆ ਉਹ ਕਿਹੜੇ-ਕਿਹੜੇ ਮੁਲਕ ਦੇ ਆ, ਕੱਲੇ-ਕੱਲੇ ਮੁਲਕ ਦਾ ਨਾਮ ਲੈ ਕੇ ਜਿਹੜਾ ਉੱਥੇ ਦਾ ਡਿਸਟ੍ਰਿਕਟ ਅਟਾਰਨੀ ਆ ਉਹ ਬੋਲ ਰਿਹਾ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਇੰਡੀਆ ਦਾ ਨਾਮ ਬੋਲਿਆ ਵੀ ਜਿਹੜੇ ਇਲੀਗਲ ਇਮੀਗ੍ਰੈਂਟ ਫੜੇ ਗਏ ਆ, ਇਹ ਇੰਡੀਆ ਦੇ, ਲਾਓਸ ਦੇ, ਵੱਖ-ਵੱਖ ਜਿਹੜੇ ਮੁਲਕ, ਉਹਨਾਂ ਨੇ 27 ਮੁਲਕਾਂ ਦੇ ਦੱਸੇ ਆ ਵੀ 27 ਮੁਲਕਾਂ ਤੋਂ ਲੋਕ ਸੀਗੇ। ਪਰ ਜੇ ਤੁਸੀਂ ਓਵਰਆਲ ਵਿੱਚ ਜਾ ਕੇ ਡਿਟੇਲ 'ਚ ਖਬਰ ਪੜ੍ਹੋਗੇ ਤੇ ਤੁਹਾਨੂੰ ਪਤਾ ਲੱਗੂਗਾ ਵੀ ਇਹ ਸਾਰਾ ਕੁਝ ਉਲਟ-ਪੁਲਟ ਆ। ਵੀ ਜਿਹੜੇ 250 253 ਲੋਕ ਫੜੇ ਗਏ, ਉਹਨਾਂ ਕੋਲੋਂ ਤਾਂ ਡਰੱਗ ਫੜੀ ਗਈ ਆ, ਜਿਹੜੇ ਇੱਥੇ ਦੇ ਸਿਟੀਜ਼ਨ ਹੈਗੇ ਆ, ਜਿਹੜੇ ਇੱਥੇ ਦੇ ਪਰਮਾਨੈਂਟ ਰੈਜ਼ੀਡੈਂਟ ਹੈਗੇ ਆ। ਪਰ ਜਿਸ ਹਿਸਾਬ ਦੇ ਨਾਲ ਉਹ ਤੋਂ ਬਾਅਦ ਅਖਬਾਰਾਂ ਨੇ ਹੈਡਿੰਗਸ ਲਾਈਆਂ ਅਖਬਾਰਾਂ ਦੀਆਂ, ਉਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰੂਗਾ। ਕਹਿੰਦੇ ਵੀ ਫੈਡਸ ਟਾਊਟ 450 ਅਰੈਸਟ ਇਨ ਅਰਕਨਸਾ ਇਮੀਗ੍ਰੇਸ਼ਨ ਸਵੀਪ, ਬਟ ਓਵਰ ਹਾਫ ਵਰ ਫॉर ਨॉन ਇਮੀਗ੍ਰੈਂਟ offenses. ICE agent, federal officials arrest over 200 immigrants in Arkansas. ਵੀ ਜਿਹੜੇ 250 ਫੜੇ ਆ ਡਰੱਗ ਦੇ ਵਿੱਚ, ਜਿਨ੍ਹਾਂ ਤੋਂ ਇੰਨੇ ਮਿਲੀਅਨ ਦੀ ਫੜੀ ਆ, ਉਹ ਹੈਡਿੰਗ ਬਣਦਾ ਮੇਨ, ਜੇ ਦੇਖਿਆ ਜਾਵੇ। ਠੀਕ ਹੈ ਕਿ ਨਹੀਂ? ਸੋ ਇੱਕ ਲਿਖਦਾ, ਇੱਕ ਹੋਰ ਟੀਵੀ ਦਾ, ਮੈਸਿਵ ਅਰਕਨਸਾ ਆਪਰੇਸ਼ਨ ਰਿਜ਼ਲਟ ਇਨ 472 ਅਰੈਸਟ ਇਨਕਲੂਡਿੰਗ ਇਲੀਗਲ ਇਮੀਗ੍ਰੇਸ਼ਨ, ਡਰੱਗ ਚਾਰजेस। ਸੋ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਇੱਥੋਂ ਕੀ ਕੁਝ ਜਿਹੜਾ ਮੀਡੀਆ ਦੇ ਵਿੱਚ ਵੀ ਵਾਪਰਿਆ ਹੈਗਾ, ਵੀ ਕਿਸ ਤਰ੍ਹਾਂ ਜੋ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਡਿਮੀਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹ ਠੀਕ ਆ, ਬਿਲਕੁਲ ਉਹਨਾਂ ਨੂੰ, ਬਲਕਿ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ, ਉਹਨਾਂ ਨੇ ਤਾਂ ਇਹ ਕਹਿ ਦਿੱਤੇ ਵੀ ਜਿਹੜੇ ਇਲੀਗਲ ਹੈਗੇ ਆ ਉਹ ਕ੍ਰਿਮੀਨਲ ਆ, ਉਹਨਾਂ ਦੇ ਫੈਲਨੀ ਲੱਗਦੀ ਆ, ਜਦ ਕਿ ਬਹੁਤ ਸਾਰੇ ਲੀਗਲ ਐਕਸਪਰਟ ਇਹ ਕਹਿ ਰਿਹਾ ਵੀ ਉਹਨਾਂ ਨੇ ਸਿਵਲ ਲਾ ਦੀ ਜਿਹੜੀ ਵਾਇਲੇਸ਼ਨ ਕੀਤੀ ਹੈਗੀ ਆ। ਟਰੰਪ ਉਹਨਾਂ ਨੇ ਕੱਲ ਸਟੇਟਮੈਂਟ ਦਿੱਤੀ ਸੀ ਵੀ ਜਿਹੜੀ ਇਮੀਗ੍ਰੈਂਟ ਆ, ਇਲੀਗਲ ਇਮੀਗ੍ਰੇਸ਼ਨ, ਉਹ ਅਮਰੀਕਾ ਨੂੰ ਸਭ ਤੋਂ ਵੱਡਾ ਖਤਰਾ ਆ ਰਸ਼ੀਆ ਨਾਲੋਂ। ਨਹੀਂ ਤਾਂ ਕਹਿੰਦੇ ਵੀ ਅਮਰੀਕਾ ਦੇ ਵਿੱਚ ਵੀ ਜੋ ਯੂਰਪ ਦੇ ਮੁਲਕਾਂ 'ਚ ਵਾਪਰਿਆ, ਉਹ ਕੁਝ ਵਾਪਰਨ ਜਾ ਰਿਹਾ ਹੈਗਾ। ਸੋ ਇਹ ਸਾਰੀ ਜਿਹੜੀ ਕੋਸ਼ਿਸ਼ ਹੈਗੀ ਆ, ਜਿਸ ਹਿਸਾਬ ਨਾਲ ਤੁਸੀਂ ਦੇਖਿਆ ਹੋਣਾ ਵੀ ਇੰਡੀਆ ਨੂੰ ਜਹਾਜ਼ ਗਏ ਆ, 3 ਜਹਾਜ਼ ਗਏ ਆ, ਵੈਨਜ਼ੂਏਲਾ ਨੂੰ ਗਿਆ, ਸਾਊਥ ਅਮਰੀਕਾ 'ਚ, ਹੋਰ ਕਿੰਨੇ ਕੁ ਮੁਲਕਾਂ 'ਚ ਤੁਸੀਂ ਸੁਣਿਆ ਵੀ ਹੋਰ ਮੁਲਕਾਂ ਨੂੰ ਵੀ, ਖਾਸ ਕਰਕੇ ਜਿੱਥੇ ਗੋਰੇ ਮੁਲਕ ਦੇ ਲੋਕ ਰਹਿੰਦੇ ਹੋਣ। ਯੂਕਰੇਨ ਦੇ ਲੱਖਾਂ ਦੇ ਹਿਸਾਬ ਲੋਕਾਂ ਨੇ ਇੱਥੇ ਪੋਲੀਟੀਕਲ ਅਸਾਈਲਮ ਲਿਆ, ਕੈਨੇਡਾ 'ਚ ਵੀ, ਅਮਰੀਕਾ 'ਚ ਵੀ, ਹੋਰ ਕਿੰਨੇ ਕੁ ਮੁਲਕਾਂ ਦੇ ਜਿਹੜੇ ਲੋਕ ਹੈਗੇ ਆ, ਉਹਨਾਂ ਨੂੰ ਏਦਾਂ ਸ਼ੋਅ ਕੀਤਾ ਗਿਆ ਹੋਵੇ। ਸੋ ਆਪਣੇ ਜਿੰਨੇ ਜਿਹੜੇ ਸਾਡੇ ਸਰੋਤੇ ਆ, ਬਾਰ-ਬਾਰ ਆਪਾਂ ਪੰਜਾਬੀ ਰੇਡੀਓ USA ਦੇ ਜਿਹੜੇ ਸਰੋਤੇ ਆ, ਉਹਨਾਂ ਨੂੰ ਇਹ ਕਹਿੰਦੇ ਆ ਵੀ ਪਲੀਜ਼ ਆਪਣੇ ਜਿਹੜੇ ਡਾਕੂਮੈਂਟਸ ਆ ਬਿਲਕੁਲ ਕੋਲ ਰੱਖਿਆ ਕਰੋ। ਆਪਣਾ ਮੇਰੇ ਵਰਗਾ ਰੰਗ ਦੇਖ ਕੇ ਤੁਹਾਨੂੰ ਕਦੇ ਵੀ ਰੋਕਿਆ ਜਾ ਸਕਦਾ ਹੈਗਾ। ਸੋ ਬਚ ਕੇ ਰਹਿਣਾ ਚਾਹੀਦਾ ਹੈਗਾ ਤੇ ਪੂਰੀ ਤਰ੍ਹਾਂ ਪ੍ਰਿਪੇਅਰ ਰਹਿਣਾ ਚਾਹੀਦਾ।
ਬਹੁਤ ਲੋਕ ਇਹ ਕਹਿੰਦੇ ਹੋਣਗੇ ਵੀ ਲੈ ਇਹ ਕਾਹਤੇ ਅਨਡਾਕੂਮੈਂਟਡ ਜਾਂ ਇਲੀਗਲ ਬੰਦਿਆਂ ਦੀ ਹੱਕ ਦੀ ਗੱਲ ਕਰਦੇ ਹੈਗੇ ਆ। ਰੈੱਡ ਇੰਡੀਅਨਸ ਤੋਂ ਬਿਨਾਂ ਸਾਰੇ ਇੱਥੇ ਅਨਡਾਕੂਮੈਂਟਡ ਹੀ ਆਏ ਹੋਏ ਹੈਗੇ ਅਮਰੀਕਾ ਦੇ ਵਿੱਚ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਵੀ ਪੰਜਾਬੀ ਰੇਡੀਓ ਯੂਐਸਏ ਤੇ ਈਵਨ ਪੰਜਾਬੀ ਰੇਡੀਓ ਯੂਐਸਏ ਦੇ ਅਟਾਰਨੀ ਪਿਛਲੇ 3 ਸਾਲਾਂ ਤੋਂ ਕਹਿ ਰਹੇ ਆ ਵੀ ਕਿਸੇ ਤਰ੍ਹਾਂ ਜਿਹੜੇ ਇਲੀਗਲ ਆ ਅਮਰੀਕਾ ਦੇ ਵਿੱਚ ਨਾ ਐਂਟਰ ਹੋ। ਲੀਗਲੀ ਅਮਰੀਕਾ ਦੇ ਵਿੱਚ ਐਂਟਰ ਹੋਣਾ ਬਹੁਤ ਈਜ਼ੀ ਹੈਗਾ। ਬਹੁਤ ਸਾਰੇ ਵੱਖ-ਵੱਖ ਐਵਨਿਊਜ਼ ਹੈਗੇ ਆ। ਸਟੂਡੈਂਟ ਵੀਜ਼ੇ ਦੇ, H1B ਵੀਜ਼ੇ ਤੇ, ਬਿਜ਼ਨਸ ਵੀਜ਼ੇ ਤੇ ਬਹੁਤ ਸਾਰੇ ਹੈਗੇ ਆ ਔਰ ਆਉਂਦੇ ਹੀ ਆ। ਤੁਸੀਂ ਦੇਖਿਆ ਹੀ ਆ ਵੀ ਜੇ ਆਪਾਂ ਇੰਡੀਆ ਦੀ ਵੀ ਗੱਲ ਕਰਦੇ ਜਾਈਏ ਵੀ ਤੁਸੀਂ ਦੇਖਿਆ ਕੋਈ ਸਾਊਥ ਇੰਡੀਆ ਦਾ ਜਿਹੜਾ ਰਿਪੋਰਟ ਹੋਇਆ ਹੋਵੇ, ਉੱਥੇ ਕਿੰਨੇ ਇੱਥੇ ਸਾਊਥ ਇੰਡੀਅਨ ਸਟੇਟਸ ਦੇ ਰਹਿੰਦੇ ਹੈਗੇ ਆ। ਸੋ ਆਪਾਂ ਪਹਿਲਾਂ ਤੋਂ ਹੀ ਇਲੀਗਲ ਇਮੀਗ੍ਰੇਸ਼ਨ ਦੇ ਉਲਟ ਬੋਲਦੇ ਰਹੇ ਆ, ਪਰ ਜਿਸ ਹਿਸਾਬ ਦੇ ਨਾਲ ਲੋਕਾਂ ਨੂੰ ਡਿਮੋਨਾਈਜ਼ ਕੀਤਾ ਜਾ ਰਿਹਾ ਆ, ਉਹਦੇ ਉਲਟ ਵੀ ਐਜ਼ ਏ ਸਿੱਖ ਤੁਹਾਡਾ ਜਿਹੜਾ ਫਰਜ਼ ਬਣਦਾ ਹੈਗਾ ਵੀ ਭਾਈ ਨਹੀਂ, ਠੀਕ ਆ ਵੀ ਜੇ ਕਿਸੇ ਨੇ ਕ੍ਰਾਈਮ ਕੀਤਾ ਉਹਨੂੰ ਕਰੋ ਡਿਪੋਰਟ, ਤੇ ਪਰ ਆਮ ਨਾ, ਕਿਉਂਕਿ ਅੱਜ ਇਲੀਗਲ ਹੁੰਦੇ ਆ, ਕੱਲ ਨੂੰ ਗ੍ਰੀਨ ਕਾਰਡ ਵਾਲੇ ਹੋਊਗੇ, ਪਰਸੋਂ ਨੂੰ ਜੀ ਆਪਣੇ ਵਰਗੇ ਸਿਟੀਜ਼ਨ ਵਰਗੇ ਹੋਊਗੇ ਵੀ ਦੇਖੋ ਜੀ ਆਹ ਕੌਣ ਹੈਗੇ ਆ, ਇੱਥੇ ਬਿਜ਼ਨਸ ਲਈ ਫਿਰਦੇ ਆ, ਬੜੇ ਟਰੱਕਾਂ 'ਚ ਘੁੰਮਦੇ, ਬੜੇ ਘਰ ਹੈਗੇ ਆ, ਇਹਨਾਂ ਦੇ ਕਿੱਥੋਂ ਆ ਗਏ ਹੈਗੇ ਆ। ਸੋ ਇਹ ਸਾਰਾ ਕੁਝ ਵਾਪਰਨਾ ਹੈਗਾ। ਸੋ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈਗੀ ਆ। ਰਾਸ਼ਟਰਪਤੀ ਟਰੰਪ ਨੇ ਐਲਾਨ ਕਰ ਦਿੱਤਾ ਵੀ ਇਨਵੇਜਨ ਸਾਡੀ ਕੰਟਰੀ ਦੀ ਹੁਣ ਖਤਮ ਹੋ ਚੁੱਕੀ ਆ। ਆਪਣੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਕਿਹਾ, ਕਹਿੰਦੇ ਵੀ ਜਿਹੜੇ ਬਾਈਡਨ ਉਹਨਾਂ ਦੇ ਕਾਰਜਕਾਲ ਦੇ ਵਿੱਚ 3 ਲੱਖ ਜਿਹੜੇ ਇਲੀਗਲ ਆ 1 ਮਹੀਨੇ ਦੇ ਵਿੱਚ ਐਂਟਰ ਹੋ ਰਹੇ ਸੀ, ਤੇ ਫਰਵਰੀ 2025 ਦੇ ਵਿੱਚ ਮਹਿਜ 8,000 ਤੇ 326 ਇਲੀਗਲ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਦਾਖਲ ਹੋਏ ਆ। ਸੋ 3 ਲੱਖ ਤੋਂ ਨੰਬਰ ਘਟ ਕੇ ਕਹਿੰਦੇ ਵੀ ਇਹ 8,000 ਦੇ ਉੱਤੇ ਆ ਚੁੱਕਾ ਹੈਗਾ ਆ। ਉਧਰ ਜਿਹੜੇ ਬਾਈਡਨ ਪ੍ਰਸ਼ਾਸਨ ਦੇ ਜਿਹੜੇ ਬਾਰਡਰਜ਼ਾਰ ਨੇ, ਉਹਨਾਂ ਨੇ ਹੁਣ ਆਪਣਾ ਅਗਲਾ ਨਿਸ਼ਾਨਾ ਜਿਹੜਾ ਸ਼ਹਿਰ ਬੋਸਟਨ ਆ ਉਸ ਨੂੰ ਬਣਾਇਆ ਆ। ਕਹਿੰਦੇ ਵੀ ਬਾਰਡਰਜ਼ਾਰ ਮੇਕਸ ਦ ਸਿਟੀ ਆਫ ਬੋਸਟਨ ਹਿਸ ਲੇਟੈਸਟ ਇਮੀਗ੍ਰੇਸ਼ਨ ਟਾਰਗੇਟ। ਸੋ ਬੋਸਟਨ ਦੇ ਵਿੱਚ ਕਹਿੰਦੇ ਵੀ ਹੁਣ ਵੱਡੇ ਪੱਧਰ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਉਹ ਦੇਖਣ ਨੂੰ ਮਿਲੂਗੀ। ਉੱਥੋਂ ਦੀ ਜਿਹੜੀ ਮੇਅਰ ਮਿਸ਼ੇਲ ਵੂ ਕਹਿੰਦੇ ਵੀ ਉਹ ਕਾਂਗਰਸ ਦੇ ਮੂਹਰੇ ਜਾਣ ਨੂੰ ਰੈਡੀ ਆ, ਬੋਸਟਨ ਦੀਆਂ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਆ ਉਹਨਾਂ ਦੀਆਂ ਪ੍ਰੋਟੈਕਸ਼ਨਸ ਨੂੰ ਲੈ ਕੇ। ਕਹਿੰਦੇ ਵੀ ਵਾਰ ਆਫ ਵਰਡਸ, ਗੱਲੀ ਬਾਤੀ ਇੱਕ ਦੂਜੇ ਦੇ ਉੱਤੇ ਜਿਹੜੇ ਹਮਲੇ ਆ ਉਹ ਇਸ ਟਾਈਮ ਚੱਲ ਰਹੇ ਨੇ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜਿਹੜੇ ਬਾਰਡਰਜ਼ਾਰ ਟਾਮ ਹੂਮਨ ਆ, ਉਹਨਾਂ ਨੇ ਕਿਹਾ, ਟੀ ਆਫ ਕਰ ਦਿੱਤਾ ਜਿੱਦਾਂ ਗੋਲਫ ਦੀ ਗੇਮ ਸ਼ੁਰੂ ਹੁੰਦੀ ਆ, ਵੀ ਬੋਸਟਨ ਦੀ ਪੁਲਿਸ ਕਮਿਸ਼ਨਰ ਦੇ ਉਲਟ ਉਹਨਾਂ ਨੇ ਜਿਹੜੀ CPAC ਦੇ ਵਿੱਚ, ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਦੇ ਵਿੱਚ ਕਿਹਾ ਸੀ, ਕਹਿੰਦੇ ਵੀ ਘੱਟੋ ਘੱਟ 9 ਅਜਿਹੇ ਅਕਿਊਜ਼ਡ ਚਾਈਲਡ ਰੇਪਿਸਟ ਜੇਲ੍ਹ ਦੇ ਵਿੱਚ ਨੇ, ਲੋਕਲ ਅਥਾਰਟੀਜ਼ ਦੇ ਕੋਲ, ਜਿਹੜੇ USCIS ਨੂੰ ਉਹ ਨਹੀਂ ਦੇ ਰਹੇ, ਆਈਸ ਵਾਲਿਆਂ ਨੂੰ ਉਹ ਨਹੀਂ ਦੇ ਰਹੇ, ਜਿਹੜੇ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਜਿਹੜੇ ਉਹ ਹੋਏ ਆ। ਸੋ ਇਹ ਹੁਣ ਬੋਸਟਨ ਕਹਿੰਦੇ ਵੀ ਇਹਨਾਂ ਦਾ ਅਗਲਾ ਨਿਸ਼ਾਨਾ ਹੋਊਗਾ ਸ਼ਿਕਾਗੋ ਤੋਂ ਬਾਅਦ ਦੇ ਵਿੱਚ। LA ਦੇ ਵਿੱਚ ਖਾਸਾ ਜਿਹੜਾ ਹਰਜੋਤ ਸਿੰਘ ਜੀ ਰੌਲਾ ਪਿਆ ਸੀਗਾ ਵੀ LA ਟਾਈਮਜ਼ ਨੇ ਇੱਕ ਉਦੋਂ ਆਰਟੀਕਲ ਛਾਪਤਾ ਸੀਗਾ ਵੀ ਇੱਥੇ ਹੁਣ ਬਹੁਤ ਵੱਡੀ ਮੁਹਿੰਮ ਜਿਹੜੀ ਆ ਉਹ ਆਈਸ ਵਾਲਿਆਂ ਦੀ, CBP ਵਾਲਿਆਂ ਦੀ ਚੱਲਣ ਵਾਲੀ ਆ। ਉਹ ਪਤਾ ਨਹੀਂ ਅਜੇ ਤੱਕ ਸ਼ੁਰੂ ਹੋਈ ਆ ਜਾਂ ਨਹੀਂ ਹੋਈ, ਇਹ ਦੇਖਣ ਵਾਲੀ ਗੱਲ ਆ। ਪਰ ਇਹ ਹੁਣ ਬੋਸਟਨ ਕਹਿੰਦੇ ਵੀ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਆ ਚੁੱਕਾ ਆ, ਉਹਨਾਂ ਦੇ ਬਿਆਨਾਂ ਤੋਂ ਇਹ ਪਤਾ ਲੱਗਦਾ ਆ। ਉੱਥੋਂ ਦੀ ਮੇਅਰ ਦੇ ਨਾਲ ਕਹਿੰਦੇ ਸ਼ਿਕਾਗੋ ਦੇ ਮੇਅਰ, ਨਿਊਯਾਰਕ ਦੇ ਤੇ ਡੈਨਵਰ ਦੇ ਮੇਅਰ, ਇਹ ਸਾਰੇ ਜਾਣੇ ਆਉਂਦੇ ਬੁੱਧਵਾਰ ਨੂੰ, ਪਰਸੋਂ ਨੂੰ, ਹਾਊਸ ਓਵਰਸਾਈਟ ਤੇ ਗਵਰਨਮੈਂਟ ਰਿਫਾਰਮ ਕਮੇਟੀ ਦੇ ਮੋਹਰੇ ਜਿਹੜੇ ਜਾਣ ਵਾਲੇ ਨੇ, ਜਿੱਥੇ ਸੈਂਚੁਰੀ ਸਿਟੀਜ਼ ਦੇ ਲਾ ਨੂੰ ਲੈ ਕੇ ਕਹਿੰਦੇ ਵੀ ਇਹਨਾਂ ਨੂੰ ਖਾਸੇ ਜਿਹੜੇ ਸਵਾਲ ਜਵਾਬ ਹੋ ਸਕਦੇ ਆ। ਇਸ ਮੌਕੇ ਇਹ ਜਿਹੜਾ ਕਲੈਸ਼ ਆ ਇਹ ਫੈਡਰਲ, ਸਟੇਟ ਤੇ ਲੋਕਲ ਲਾਜ਼ ਦੇ ਦਰਮਿਆਨ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਦੇਖੋ ਉੱਥੇ ਕੀ ਬਣਦਾ ਹੈਗਾ ਆ। ਉਧਰ ਵਾਸ਼ਿੰਗਟਨ ਪੋਸਟ ਅੱਜ ਇਮੀਗ੍ਰੇਸ਼ਨ ਦੇ ਉੱਤੇ ਇਹ ਆਰਟੀਕਲ ਉਹਨਾਂ ਨੇ ਛਾਪਿਆ ਆ ਵੀ ਟਰੰਪ ਪ੍ਰਸ਼ਾਸਨ ਇਸ ਟਾਈਮ ਜਿਹੜੇ ਹੰਡਰਡਸ ਐਂਡ ਥਾਊਜ਼ੈਂਡਸ ਆਫ ਲੋਕ ਜਿਹੜੇ ਆ ਐਕਸਪੀਡਾਈਟਡ ਰਿਮੂਵਲ ਦੇ ਜਿਹੜੇ ਤਹਿਤ ਉਸ ਨੂੰ ਫਾਸਟ ਟਰੈਕ ਕਰਨਾ ਚਾਹੁੰਦੇ ਆ। ਕਹਿੰਦੇ ਵੀ ਜਿਹੜੇ 100 ਮੀਲ ਦੇ ਘੇਰੇ ਦੇ ਵਿੱਚ ਆ ਬਾਰਡਰ ਤੋਂ ਅਮਰੀਕਾ ਦੇ ਚੌਂਸ਼ਪੇਰੇ, ਚਾਹੇ ਉਹ ਪਾਣੀ ਦੇ ਨਾਲ ਲੱਗਦਾ, ਚਾਹੇ ਮੈਕਸੀਕੋ ਦੇ ਨਾਲ, ਤੇ ਚਾਹੇ ਕੈਨੇਡਾ ਦੇ ਨਾਲ, ਉਹਨਾਂ ਬਾਰਡਰਸ ਦੇ ਤੋਂ 100 ਮੀਲ ਦੇ ਅੰਦਰ ਕਹਿੰਦੇ ਵੀ ਐਕਸਪੀਡਾਈਟਡ ਰਿਮੂਵਲ ਲਾ ਨੂੰ ਐਕਸਪੈਂਡ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ।
ਇਹ ਉਹੀ ਚੀਜ਼ ਆ ਜਿਹੜੇ ਆਪਣੇ ਅਟਰਨੀ ਜੇ ਟਿਰਕੀਆਨਾ ਜੀ ਆਪਾਂ ਨੂੰ ਬਾਰ-ਬਾਰ ਦੱਸਦੇ ਸੀ 2 ਸਾਲ ਵਾਲੇ ਜਿਹੜੇ ਰੂਲ ਦੇ ਵਿੱਚ ਵੀ ਜੇ ਕਿਸੇ ਨੂੰ ਅਜੇ ਆਇਆਂ ਨੂੰ ਇੱਥੇ 2 ਸਾਲ ਤੋਂ ਘੱਟ ਦਾ ਵਕਤ ਹੋਇਆ ਆ ਤੇ ਇਹ ਐਕਸਪੀਡਾਈਟਡ ਰਿਮੂਵਲ ਦੇ ਤਹਿਤ ਉਹਨਾਂ ਨੂੰ ਥੋੜੇ ਦਿਨਾਂ ਦੇ ਵਿੱਚ ਡਿਪੋਰਟ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਆ। ਪਰ ਬੀਤੇ ਸ਼ਨੀਚਰਵਾਰ ਨੂੰ ਜਿਹੜੇ ਪ੍ਰੋਗਰਾਮ ਮਿਸ ਕਰਕੇ ਉਹ ਦੁਬਾਰਾ ਸੁਣਨ, ਉਹਨਾਂ ਲੋਕਾਂ ਦੀਆਂ ਕਾਲਾਂ ਜਿਹੜੀਆਂ ਉਹ ਜ਼ਰੂਰ ਸੁਣਨ ਜਿਨ੍ਹਾਂ ਨੂੰ 10-10 ਸਾਲ ਵੀ ਹੋ ਗਏ ਤੇ ਅਮਰੀਕਾ 'ਚ ਆਇਆਂ ਨੂੰ, ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਉਹ ਫੜ ਲਿਆ, ਜਿੱਥੇ ਲੋਕਾਂ ਨੂੰ ਇਹ ਇੱਕ ਦਿਲਾਸਾ ਦੇਣ ਦੀ ਕੋਸ਼ਿਸ਼ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਆ ਵੀ ਕੋਈ ਨਹੀਂ, ਕੁਛ ਨਹੀਂ ਹੁੰਦਾ, ਪਰ ਕਹਿੰਦੇ ਵੀ ਇਹਨਾਂ ਦੇ ਹੱਥੇ ਆਏ ਜਿਹੜਾ ਉਹ ਕੋਈ ਵੀ ਜਿਹੜਾ ਇਸ ਟਾਈਮ ਬਚ ਨਹੀਂ ਰਿਹਾ, ਚਾਹੇ ਕਿਸੇ ਨੂੰ 2 ਸਾਲ ਤੋਂ ਘੱਟ ਦਾ ਵਕਤ ਹੋਇਆ ਆ ਤੇ ਚਾਹੇ ਕਿਸੇ ਨੂੰ 2 ਸਾਲ ਤੋਂ ਵੱਧ ਦਾ ਵਕਤ ਇਸ ਦੇ ਵਿੱਚ ਹੋਇਆ ਆ। ਹੁਣ ਆ ਤੁਸੀਂ ਆਰਕਨਸਾ ਦੀਆਂ ਖਬਰਾਂ ਦੇ ਵਿੱਚ ਕਲੀਅਰ ਕਰ ਹੀ ਦਿੱਤਾ, ਦੱਸ ਹੀ ਦਿੱਤਾ ਵੀ ਮੁੱਦਾ ਤਾਂ ਕਹਿੰਦੇ ਵੀ 200 ਤੋਂ ਵੱਧ ਡਰੱਗ ਵਾਲੇ ਫੜੇ ਗਏ ਹੋਣ, ਤਾਂ ਮੁੱਦਾ ਜਿਹੜਾ ਉਹਨਾਂ ਨੇ ਅਖਬਾਰਾਂ ਦੇ ਵਿੱਚ ਇਹ ਬਣਾਇਆ ਵੀ 400 ਲੋਕ ਫੜੇ ਜਿਨ੍ਹਾਂ ਚੋਂ 200 ਤੋਂ ਵੱਧ ਇਲੀਗਲ ਜਿਹੜੇ ਉਹ ਸੀਗੇ। ਸੋ ਜਿਹੜੀ ਟਰੰਪ ਹੁਣਾਂ ਦੀ ਕ੍ਰੈਕਡਾਊਨ ਆ, ਇਮੀਗ੍ਰੇਸ਼ਨ ਕ੍ਰੈਕਡਾਊਨ ਆ, ਉਹ ਇਸ ਟਾਈਮ ਚੌਖੇ ਕਹਿ ਲਓ ਵੀ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ ਤੇ ਉਹੀ ਇਸ ਟਾਈਮ ਮੇਨ ਇਸ਼ੂ ਜਿਹੜਾ ਉਹ ਚੱਲ ਰਿਹਾ ਆ। ਕੱਲ ਨੂੰ ਜਿਹੜਾ ਟਰੰਪ ਹੁਣਾਂ ਨੇ ਭਾਸ਼ਣ ਦੇਣਾ ਹੈ ਜੁਆਇੰਟ ਕਾਂਗਰਸ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਵੀ ਆਈ ਵਿਲ ਟੈਲ ਐਜ਼ ਇਟ ਇਜ਼, ਵੀ ਮੈਂ ਜੋ ਹੈਗਾ ਉਹ ਅਸਲੀਅਤ ਹੀ ਜਿਹੜੀ ਇਸ ਦੇ ਵਿੱਚ ਦੱਸਣੀ ਜਿਹੜੀ ਉਹ ਹੈਗੀ ਆ। ਸੋ ਇੱਕ ਮੈਮੋ ਜਿਹੜਾ ਕਹਿੰਦੇ ਵੀ USCIS ਦਾ ਸਰਕੂਲੇਟ ਹੋ ਰਿਹਾ ਹੈ 18 ਫਰਵਰੀ ਦਾ, ਉਸ ਦੇ ਵਿੱਚ ਏਜੰਸੀ ਦੀ ਜਿਹੜੀ ਲੇਟੈਸਟ ਸਟ੍ਰੈਟਜੀ ਉਹ ਇਹੀ ਆ ਵੀ ਐਕਸਲਰੇਟ ਕਰਨੇ ਅਸੀਂ ਰਿਮੂਵਲ ਤੇ ਆਇਡੈਂਟੀਫਾਈ ਕਰਨੇ ਆ ਜਿਹੜੇ ਉਹਨਾਂ ਦੇ ਪੋਟੈਂਸ਼ੀਅਲ ਟਾਰਗੇਟ ਆ। ਕਹਿੰਦੇ ਵੀ 1 ਮਿਲੀਅਨ ਯਾਨੀ ਕਿ 10 ਲੱਖ ਤੋਂ ਵੱਧ ਜਿਹੜੇ ਮਾਈਗ੍ਰੈਂਟ ਆ ਜੋ ਅਮਰੀਕਾ ਦੇ ਵਿੱਚ ਵੱਖ-ਵੱਖ ਡਿਫਰੈਂਟ ਪ੍ਰੋਗਰਾਮ ਦੇ ਤਹਿਤ ਬਾਈਡਨ ਕਾਰਜਕਾਲ ਦੇ ਦੌਰਾਨ ਆਏ ਸੀਗੇ, ਉਹਨਾਂ ਸਾਰਿਆਂ ਦੇ ਉੱਤੇ ਐਕਸਪੀਡਾਈਟਡ ਰਿਮੂਵਲ ਪ੍ਰੋਸੀਡਿੰਗਸ ਲਾਉਣ ਬਾਰੇ ਟਰੰਪ ਪ੍ਰਸ਼ਾਸਨ ਜਿਹੜਾ ਉਹ ਸੋਚ ਰਿਹਾ ਆ। ਕਹਿੰਦੇ ਵੀ ਇਹਨਾਂ ਨੇ ਇਮੀਗ੍ਰੈਂਟ ਆਫੀਸਰਸ ਨੂੰ ਇਹ ਇਨਸਟਰਕਸ਼ਨਸ ਦਿੱਤੀਆਂ ਆ ਵੀ ਜਿਹੜੇ 8 ਮਿਲੀਅਨ ਡੈਪੋਟੇਸ਼ਨ ਕੇਸਿਸ ਉਹਨਾਂ ਦੇ ਡਾਕਟ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ, ਉਹਨਾਂ ਨੂੰ ਸਪੀਡੀਲੀ ਤੇਜ਼ੀ ਦੇ ਨਾਲ ਜਿਹੜਾ ਉਹ ਹੱਲ ਕਰਕੇ ਜਿਹੜੇ ਡਿਪੋਰਟ ਕਰਨ ਵਾਲੇ ਆ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਡਿਪੋਰਟ ਕਰਕੇ ਜਿਹੜਾ ਉਹ ਘੱਲਿਆ ਜਿਹੜਾ ਹੋ ਜਾਵੇ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਅਮਰੀਕਾ ਦੇ ਵਿੱਚ ਜਿਹੜੀ ਬਣੀ ਆ, ਵਾਸ਼ਿੰਗਟਨ ਪੋਸਟ ਇਹ ਦਾਅਵਾ ਕਰ ਰਹੀ ਆ ਵੀ ਐਕਸਪੀਡਾਈਟਡ ਰਿਮੂਵਲ ਨੂੰ ਹੋਰ ਵੀ ਜ਼ਿਆਦਾ ਐਕਸਪੈਂਡ ਕਰਨ ਬਾਰੇ ਟਰੰਪ ਪ੍ਰਸ਼ਾਸਨ ਸੋਚ ਰਿਹਾ ਆ ਜੀ। ਸੋ ਆਰਕਨਸਾ ਦੀ ਖਬਰ ਦੀ ਰਿਐਲਿਟੀ ਤੇ ਦੂਸਰੇ ਪਾਸੇ ਜੋ ਸੈਕਟਰੀ ਕ੍ਰਿਸਟੀ ਨੋਏਮ ਆ, ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈ ਪਈ ਹੋਮਲੈਂਡ ਸਿਕਿਉਰਿਟੀ ਵੱਲੋਂ। ਉਹਨਾਂ ਦੇ ਵੈਬਸਾਈਟ ਤੇ ਆ, ਜਾ ਕੇ ਦੇਖ ਲਿਓ। ਅੰਡਰ ਪ੍ਰੈਜ਼ੀਡੈਂਟ ਟਰੰਪ ਆਈਸ ਅਰੈਸਟ ਹੈਵ ਇਨਕਰੀਜ਼ ਬਾਈ 627%। ਪਈ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਆਈਸ ਵਾਲਿਆਂ ਦੇ ਜੋ ਅਰੈਸਟ ਆ ਲੋਕਾਂ ਦੇ ਆਈਸ ਵੱਲੋਂ ਉਹ 627% ਇਨਕਰੀਜ਼ ਹੋਏ ਆ। ਤੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਹੰਡਰਡਸ ਆਫ ਥਾਊਜ਼ੈਂਡਸ ਆਫ ਕ੍ਰਿਮੀਨਲਸ ਵਰ ਲੈਟ ਇਨਟੂ ਦਿਸ ਕੰਟਰੀ ਇਲੀਗਲੀ, ਵੀ ਆਰ ਸੈਂਡਿੰਗ them home and they will never be allowed to return। ਪਈ 100 ਨਹੀਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕ੍ਰਿਮੀਨਲ ਸਾਡੇ ਮੁਲਕ ਦੇ ਵਿੱਚ ਇਲੀਗਲੀ ਭੇਜੇ ਗਏ ਆ, ਜਾਣੀ ਕਿ ਅਮਰੀਕਾ ਦੇ ਵਿੱਚ। ਅਸੀਂ ਉਹਨਾਂ ਨੂੰ ਵਾਪਸ ਉਹਨਾਂ ਦੇ ਮੁਲਕ ਭੇਜਾਂਗੇ ਤੇ ਕਦੇ ਵੀ ਉਹ ਇੱਥੇ ਨਹੀਂ ਆ ਸਕਣਗੇ। ਇਹ ਉਹਨਾਂ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। 1 ਮਹੀਨੇ ਦੇ ਵਿੱਚ 33,000 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਜੀ। ਬਿਲਕੁਲ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਟਰੰਪ ਹੁਣੀ ਕਹਿੰਦੇ ਆ ਵੀ ਐਵਰੀ ਡੇ ਜਿਹੜੇ ਨੰਬਰ ਆ 1000 ਤੋਂ ਵੱਧ ਹੋਣੇ ਚਾਹੀਦੇ ਆ, 1500 ਤੱਕ ਜਿਹੜਾ ਆ ਉਹ ਜਾਣੇ ਜਿਹੜੇ ਉਹ ਚਾਹੀਦੇ ਆ। ਕਹਿੰਦੇ ਵੀ ਇਸ ਮਹੀਨੇ ਤੋਂ ਪਹਿਲੇ ਮਹੀਨੇ ਦੇ ਵਿੱਚ ਟਰੰਪ ਪ੍ਰਸ਼ਾਸਨ ਰੋਜ਼ਾਨਾ ਡੇਲੀ ਅਪਡੇਟਸ ਦੇ ਰਿਹਾ ਸੀ, ਕਿੰਨੇ ਫੜੇ ਗਏ ਕਿੰਨੇ ਨਹੀਂ। ਹੁਣ ਉਹਨਾਂ ਨੇ ਉਹ ਅਪਡੇਟਸ ਦੇਣੀਆਂ ਜਿਹੜੀਆਂ ਉਹ ਆਪ ਹੀ ਬੰਦ ਕਰ ਦਿੱਤੀਆਂ ਹੈਗੀਆਂ ਆ। ਸੋ ਦੇਖੋ ਓਵਰਆਲ ਕੀ ਹੁੰਦਾ। 33,000 ਚੋਂ ਜਿਹੜੇ ਫੜੇ ਗਏ ਸੀਗੇ ਉਹਨਾਂ ਚੋਂ ਹਰਜੋਤ ਸਿੰਘ ਜੀ 20,000 ਸੀਗੇ ਇਲੀਗਲ ਜਿਹੜੇ ਏਲੀਅਨਸ, ਬਾਕੀ 13,000 ਦੂਜੇ ਹੀ ਸੀਗੇ। ਸੋ ਉਹ ਤੁਸੀਂ ਇਮੈਜਿਨ ਕਰ ਸਕਦੇ ਆਲਮੋਸਟ 60% ਜਿਹੜੇ ਉਹਨਾਂ ਦੇ ਚੋਂ ਫੜੇ ਗਏ ਚੋਂ ਇਲੀਗਲ ਸੀਗੇ, ਬਾਕੀ ਜਿਹੜੇ ਦੂਜੇ ਹੀ ਸੀਗੇ ਉਹਨਾਂ ਨੂੰ ਛੱਡਤਾ ਨਹੀਂ ਛੱਡਤਾ ਉਹਦੇ ਬਾਰੇ ਜਿਹੜਾ ਉਹਨਾਂ ਨੇ ਅਜੇ ਨਹੀਂ ਦੱਸਿਆ ਹੈਗਾ। ਤੇ ਹਰਜੋਤ ਸਿੰਘ ਜੀ ਸਮਾਂ ਸਮਾਪਤ ਹੈ। ਮਿਲਾਂਗੇ ਆਪਾਂ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ।